ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ ਟੀਵੀ USA ਦੇ ਨਾਲ, ਤੇ ਇਸ ਟਾਈਮ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ, ਤਾਜ਼ਾ ਅਪਡੇਟਸ ਨੇ, ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪੰਜਾਬ ਦੇ ਵਿੱਚ ਜੰਗ ਨੂੰ ਲੈ ਕੇ, ਭਾਰਤ ਪਾਕਿਸਤਾਨ ਜੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਹਾਲਾਤ ਨੇ, ਤੇ ਕਈ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਬਦਲ ਰਹੇ ਨੇ। ਪੰਜਾਬ ਦੇ ਵਿੱਚ ਬਲੈਕਆਊਟ ਆ, ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੰਜਾਬੀ ਰੇਡੀਓ USA ਦੇ ਪੱਤਰਕਾਰ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਗੁਰਪ੍ਰੀਤ, ਪੰਜਾਬ ਦੇ ਵਿੱਚ ਪੂਰੇ ਤੌਰ ਤੇ ਬਲੈਕਆਊਟ ਹੋ ਗਿਆ, ਮਿਜ਼ਾਈਲ ਹਮਲਿਆਂ ਦੀ ਕਈ ਥਾਵਾਂ ਤੇ ਗੱਲਬਾਤ ਆ ਰਹੀ ਹੈ, ਕੀ ਤਾਜ਼ਾ ਅਪਡੇਟਸ ਨੇ? ਜੀ ਪ੍ਰਵੀਨ ਭਾਜੀ, ਇਸ ਸਮੇਂ ਨਾ ਸਭ ਤੋਂ ਸੌਖਾ ਬੰਦਾ ਉਹੀ ਲੱਗਦਾ ਜਿਹਦੇ ਕੋਲ ਫੋਨ ਨਹੀਂ ਹੈ, ਜਿਹਦੇ ਕੋਲ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ, ਜਿੱਦਾਂ ਦੀ ਸਥਿਤੀ ਬਣੀ ਹੋਈ ਹੈ। ਕਿਉਂਕਿ ਸੋਸ਼ਲ ਮੀਡੀਆ ਹਰੇਕ ਚੀਜ਼ ਨੂੰ ਟੈਂਸ ਕਰਕੇ ਹੀ ਪੇਸ਼ ਕਰ ਰਿਹਾ ਹੈ। ਹਰੇਕ ਪਾਸੇ ਇਹੋ ਜਿਹੀ ਤਸਵੀਰ ਬਣੀ ਹੋਈ ਹੈ ਕਿ ਲਓ ਭਾਈ, ਹੁਣ ਤਾਂ ਕੰਮ ਹੋ ਗਿਆ, ਹਮਲਾ ਹੋ ਗਿਆ। ਕਿਉਂਕਿ ਅੱਜ ਦਿਨ ਭਰ ਦੇ ਵਿੱਚ ਕਾਫੀ ਸਾਰੇ ਡਰੋਨ ਅਟੈਕ ਪਾਕਿਸਤਾਨ ਦੇ ਉੱਪਰ ਭਾਰਤੀ ਫੌਜ ਦੇ ਵੱਲੋਂ ਕੀਤੇ ਗਏ ਨੇ। ਤਕਰੀਬਨ 29 ਗਿਣਤੀ ਇਸ ਦੀ ਦੱਸੀ ਜਾ ਰਹੀ ਹੈ, ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ, ਕਥਿਤ ਤੌਰ ਤੇ ਆਪਾਂ ਇੰਨੀ ਕੁ ਗਿਣਤੀ ਕਹਿ ਲੈਂਦੇ ਹਾਂ। ਤੇ ਉਸ ਤੋਂ ਬਾਅਦ ਹੁਣ ਇਹ ਐਸਕੇਲੇਟ ਕਰ ਰਿਹਾ ਹੈ ਪਾਕਿਸਤਾਨ ਵੀ, ਅਚਾਨਕ ਹੀ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਦਿੱਤਿਆਂ। ਕੁਝ ਜ਼ਿਲ੍ਹਿਆਂ ਦੇ ਵਿੱਚ, ਜਿਨ੍ਹਾਂ ਚੋਂ ਸਰਹੱਦੀ ਜ਼ਿਲ੍ਹਾ ਆਪਾਂ ਗੁਰਦਾਸਪੁਰ ਦੀ ਗੱਲ ਕਰ ਲਈਏ, ਫਿਰੋਜ਼ਪੁਰ ਵਾਲੇ ਪਾਸੇ ਦੀ ਗੱਲ ਕਰ ਲਈਏ, ਉੱਥੇ ਤਾਂ ਕਿਹਾ ਗਿਆ ਸੀ ਕਿ ਬਲੈਕਆਊਟ ਹੋਣਾ ਹੈ 5 ਵਜੇ ਤੋਂ ਸਵੇਰੇ ਸ਼ਾਮ 9 ਵਜੇ ਤੋਂ ਸਵੇਰੇ 5 ਵਜੇ ਤੱਕ। ਪਰ ਆਲ ਓਵਰ ਪੰਜਾਬ ਦੇ ਵਿੱਚ ਇਹ ਅਚਾਨਕ ਕੀਤਾ ਗਿਆ ਬਲੈਕਆਊਟ ਹੈ। ਇਸੇ ਵਿਚਾਲੇ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਕਿ ਇੱਕ IPL ਚੱਲ ਰਿਹਾ ਹੈ, ਕ੍ਰਿਕਟ ਦੀ ਲੀਗ, ਉਸ ਦੇ ਵਿੱਚ ਵੀ ਅੱਜ ਪੰਜਾਬ ਦਾ ਮੈਚ ਧਰਮਸ਼ਾਲਾ ਦੇ ਵਿੱਚ ਖੇਡਿਆ ਜਾ ਰਿਹਾ ਸੀ। ਉੱਥੇ ਤਕਰੀਬਨ 10 ਓਵਰ ਦਾ ਮੈਚ ਹੋ ਚੁੱਕਿਆ ਸੀ ਤੇ ਅਚਾਨਕ ਹੀ ਤਕਨੀਕੀ ਖਰਾਬੀ ਕਹਿ ਕੇ ਬਹੁਤ ਤੇਜ਼ੀ ਦੇ ਨਾਲ ਉੱਥੋਂ ਸਾਰਿਆਂ ਨੂੰ ਇਵੈਕੂਏਟ ਕੀਤਾ ਗਿਆ। ਕਹਿਣ ਦਾ ਭਾਵ ਕਿ ਬਹੁਤ ਗੰਭੀਰ ਜਾਣਕਾਰੀਆਂ ਜਾਂ ਕੋਈ ਉੱਥੇ ਇਨਫੋਰਮੇਸ਼ਨ ਪਹੁੰਚੀ ਹੋਊਗੀ, ਜਿਸ ਤੋਂ ਬਾਅਦ ਇਹ ਕਾਹਲੀ ਦੇ ਨਾਲ ਕੀਤੇ ਗਏ ਕੰਮ ਨੇ। ਇੱਥੇ ਸਰੋਤਿਆਂ ਨੂੰ ਇਹ ਜਾਣਕਾਰੀ ਦੇ ਦਈਏ ਕਿ ਇੱਕ ਅਧਿਕਾਰਤ ਬਿਆਨ ਪਿਛਲੇ ਤਕਰੀਬਨ 3 ਘੰਟਿਆਂ ਤੋਂ ਮਾਹੌਲ ਪੂਰਾ ਟੈਂਸ ਬਣਿਆ ਹੋਇਆ ਪੰਜਾਬ ਦੇ ਵਿੱਚ। ਜਿਹੜੇ ਸਰੋਤੇ ਸੁਣ ਰਹੇ ਨੇ ਤੇ ਜਿਨ੍ਹਾਂ ਦੇ ਪਰਿਵਾਰਕ ਜੀ ਨੇ, ਪਹਿਲਾਂ ਤਾਂ ਦੱਸ ਦਈਏ ਕਿ ਜ਼ਿਆਦਾ ਡਰਨ ਵਾਲੀ, ਫਿਕਰ ਕਰਨ ਵਾਲੀ ਗੱਲ ਨਹੀਂ ਹੈ, ਕਿਉਂਕਿ ਸੋਸ਼ਲ ਮੀਡੀਆ ਜ਼ਿਆਦਾ ਇਸ ਨੂੰ ਟੈਂਸ ਕਰਕੇ ਪੇਸ਼ ਕਰਦਾ ਹੈ। ਬਾਕੀ ਉਦਾਂ ਦੀ ਗੱਲ ਪੰਜਾਬ ਦੇ ਬਹੁਤੇ ਖਿੱਤੇ ਦੇ ਵਿੱਚ ਨਹੀਂ ਹੈ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਫੌਜ ਦਾ ਇੱਕ ਅਧਿਕਾਰਤ ਬਿਆਨ ਸਾਹਮਣੇ ਆਇਆ। ਉਹ ਬਿਆਨ ਕਹਿ ਰਿਹਾ ਕਿ ਆਰਮੀ ਦੇ ਅਲੱਗ-ਅਲੱਗ ਥਾਵਾਂ ਦੇ ਉੱਪਰ 8 ਮਿਜ਼ਾਈਲ ਹਮਲੇ ਕੀਤੇ ਗਏ ਨੇ ਪਾਕਿਸਤਾਨ ਦੇ ਵੱਲੋਂ, ਤੇ ਉਹ ਸਾਰੇ ਦੇ ਸਾਰੇ ਨਾਕਾਮ ਕਰ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਜਿਹੜੇ ਹਮਲੇ ਨੇ ਉਹ ਜ਼ਿਆਦਾਤਰ ਜੰਮੂ ਕਸ਼ਮੀਰ ਦੇ ਉਧਰ ਉਧਮਪੁਰ, ਜੰਮੂ ਅਤੇ ਇਸੇ ਦੇ ਨਾਲ ਇੱਕ ਹੋਰ ਲੋਕੇਸ਼ਨ ਜਿਸ ਦਾ ਮੈਂ ਨਾਮ ਸ਼ਾਇਦ ਵਿਸਾਰ ਰਿਹਾ, ਉੱਥੇ ਹੋਏ ਨੇ। ਤੇ ਉਹ ਸਾਰਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਤੇ ਬਾਕੀ ਅਫਵਾਹਾਂ ਤੋਂ ਬਚੋ, ਤੇ ਇਹ ਸਾਰੀਆਂ ਜਾਣਕਾਰੀਆਂ ਆ ਰਹੀਆਂ ਨੇ ਫਿਲਹਾਲ ਦੇ ਲਈ। ਜੀ ਬਿਲਕੁਲ, ਅਫਵਾਹਾਂ ਤੋਂ ਜ਼ਰੂਰ ਬਚਣਾ ਚਾਹੀਦਾ। ਇਸ ਟਾਈਮ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਇਹੀ ਜਾਣਕਾਰੀਆਂ ਜਿਹੜੀਆਂ ਨੇ ਉਹ ਬਹੁਤ ਭੜਕਾਊ ਰੂਪ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਉਹ ਇਹੀ ਜਾਣਕਾਰੀਆਂ ਤੁਹਾਨੂੰ ਇਸ ਤਰ੍ਹਾਂ ਫਿਲਮੀ ਦ੍ਰਿਸ਼ਾਂ ਵਾਂਗੂ ਫਿਲਮਾ ਕੇ ਦੱਸੀਆਂ ਜਾਣਗੀਆਂ, ਪਰ ਅਸਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਆ। ਖਬਰਾਂ ਦੀ ਸ਼ੁਰੂਆਤ ਜਿਹੜੀ ਆ ਉਹ ਇੱਥੋਂ ਹੋਈ ਸੀ ਕਿ ਪਾਕਿਸਤਾਨ ਦੇ ਉੱਤੇ ਬਾਜਵਾੜ, ਜਿਹੜਾ ਉਹਨਾਂ ਦਾ ਹਵਾਈ ਅੱਡਾ, ਉੱਥੇ ਹਮਲਾ ਕੀਤਾ ਗਿਆ ਸੀ ਭਾਰਤ ਵੱਲੋਂ। ਬਾਜਵਾੜ ਦੇ ਵਿੱਚ ਭਾਰਤੀ ਜੱਟਾਂ ਨੇ ਬੰਬ ਭਰਾਏ ਸੀਗੇ, ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਿਜ਼ਾਈਲ ਹਮਲਿਆਂ ਦੀ ਗੱਲ ਆਈ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ, ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਗਈ ਆ, ਸਾਰੇ ਸਰਕਾਰੀ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ, ਆਂਗਣਵਾੜੀ ਕੇਂਦਰ ਜਿਹੜੇ ਨੇ ਉਹ ਬੰਦ ਰਹਿਣ ਦੀ ਗੱਲ ਜਿਹੜੀ ਕਹੀ ਗਈ ਹੈ। ਤੇ ਪਾਕਿਸਤਾਨ ਦੇ ਹਮਲੇ ਬਾਰੇ ਜੈ ਸ਼ੰਕਰ ਦਾ ਇੱਕ ਬਹੁਤ ਵੱਡਾ ਬਿਆਨ ਜਿਹੜਾ ਉਹ ਵੀ ਮੀਡੀਆ ਪ੍ਰਸਾਰਿਤ ਕਰ ਰਿਹਾ। ਚੰਡੀਗੜ੍ਹ ਦੇ ਵਿੱਚ ਵੀ 10 ਮਈ ਤੱਕ ਸਕੂਲ ਬੰਦ ਰਹਿਣਗੇ, ਪੰਜਾਬ ਦੇ ਸਾਰੇ ਸਰਕਾਰੀ ਸਕੂਲ ਕਾਲਜ ਬੰਦ ਰਹਿਣਗੇ। ਅਗਲੇ 3 ਦਿਨਾਂ ਦੇ ਲਈ ਜਿਹੜਾ ਇਹ ਬੰਦ ਆ ਇਹ ਰੱਖਿਆ ਗਿਆ। ਪੰਜਾਬ ਸਰਕਾਰ ਨੇ ਇਸ ਬਾਬਤ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ। ਇਸ ਬਾਬਤ ਜਿਹੜੀਆਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀਆਂ ਧਮਾਕਿਆਂ ਦੀਆਂ ਖਬਰਾਂ ਜਾਂ ਮਿਜ਼ਾਈਲ ਹਮਲਿਆਂ ਦੀਆਂ ਖਬਰਾਂ, ਉਹ ਹਲੇ ਉਹਨਾਂ ਦੀ ਪੁਸ਼ਟੀ ਕਰਨੀ ਬਾਕੀ ਆ। ਇਸੇ ਦਰਮਿਆਨ ਮੀਡੀਆ ਦਾ ਇੱਕ ਦਾਅਵਾ ਹੋ ਰਿਹਾ ਕਿ ਜੈਸਲਮੇਰ ਦੇ ਵਿੱਚ ਪਾਕਿਸਤਾਨੀ ਪਾਇਲਟ ਨੂੰ ਕਾਬੂ ਕੀਤਾ ਗਿਆ। ਭਾਰਤੀ ਫੌਜ ਨੇ ਪਾਕਿਸਤਾਨੀ ਲੜਾਕੂ ਜੈਟ ਨੂੰ ਡੇਗਿਆ ਸੀਗਾ, ਤੇ ਭਾਰਤ ਤੇ ਹਮਲਾ ਕਰਨ ਵਾਲੇ ਪਾਇਲਟ ਨੂੰ ਜਿਹੜਾ ਉਹ ਕਾਬੂ ਕੀਤਾ। ਉਧਰ ਹਰਿਆਣੇ ਦੇ ਵਿੱਚ ਵੀ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ। ਅੰਬਾਲਾ DC ਨੇ ਹੁਕਮ ਜਾਰੀ ਕੀਤਾ ਕਿ ਲੋਕ ਸਾਇਰਨ ਦੀ ਆਵਾਜ਼ ਸੁਣ ਕੇ ਤੁਰੰਤ ਲਾਈਟਾਂ ਬੰਦ ਕਰ ਦੇਣ, ਲੋਕਾਂ ਨੂੰ ਬਾਹਰ ਜਾਂ ਫਿਰ ਛੱਤਾਂ ਦੇ ਉੱਤੇ ਨਾ ਜਾਣ ਦੀ ਜਿਹੜੀ ਆ ਉਹ ਸਲਾਹ ਦਿੱਤੀ ਹੈ। ਤੇ ਪਾਕਿਸਤਾਨ ਦੇ ਹਮਲਿਆਂ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਲਰਟ ਆ, ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਸੋ ਇਹ ਸਾਰੀਆਂ ਅਪਡੇਟਸ ਨੇ। ਇਹਨਾਂ ਦੇ ਵਿੱਚ ਬਹੁਤ ਸਾਰੀਆਂ ਅਪਡੇਟਸ ਅਜਿਹੀਆਂ ਨੇ, ਬਹੁਤ ਸਾਰੀਆਂ ਮੀਡੀਆ ਦੇ, ਸੋਸ਼ਲ ਮੀਡੀਆ ਦੇ ਦਾਅਵੇ ਅਜਿਹੇ ਨੇ ਜਿਨ੍ਹਾਂ ਦੇ ਬਾਰੇ ਪੁਸ਼ਟੀ ਹੋਣੀ ਬਾਕੀ ਆ। ਗੁਰਪ੍ਰੀਤ, ਜਿਹੜੀ ਇੱਕ ਹੋਰ ਜਾਣਕਾਰੀ ਜਾਂ ਕਹਿ ਲਈਏ ਕਿ ਬਹੁਤ ਤੇਜ਼ੀ ਦੇ ਨਾਲ ਗੱਲ ਵੱਧ ਰਹੀ ਆ
ਕਿ ਪੰਜਾਬ ਦੇ ਵਿੱਚ 3-4 ਥਾਵਾਂ ਦੇ ਉੱਤੇ ਮਿਜ਼ਾਈਲ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ। ਤੁਸੀਂ ਇਸ ਟਾਈਮ ਪੰਜਾਬ ਦੇ ਵਿੱਚੋਂ ਕੋਈ ਧਮਾਕਿਆਂ ਦੀ ਆਵਾਜ਼ ਜਾਂ ਕੋਈ ਆਸਮਾਨ ਦੇ ਵਿੱਚ ਇਹੋ ਜਿਹੀਆਂ ਰੌਸ਼ਨੀਆਂ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖੀ ਗਈ ਹੈ? ਜੀ ਨਹੀਂ, ਜਿਹੜੀ ਸਾਡੀ ਲੋਕੇਸ਼ਨ ਹੈ ਇਸ ਦੇ ਆਲੇ ਦੁਆਲੇ ਹੀ ਮੈਂ ਹੁਣ ਤੋਂ ਕੁਝ ਸਮਾਂ ਪਹਿਲਾਂ ਤੱਕ 4 ਵੀਡੀਓਜ਼ ਦੇਖ ਚੁੱਕਿਆ, ਜਿਨ੍ਹਾਂ 'ਚ ਮੇਰੇ ਏਰੀਏ ਦੇ ਵਿੱਚ ਹੀ ਦਾਅਵਾ ਕੀਤਾ ਗਿਆ ਸੀ ਕਿ ਇੱਥੇ ਜਗ੍ਹਾ ਤੇ ਇਹ ਚੀਜ਼ਾਂ ਹੋਈਆਂ ਨੇ। ਇੱਕ ਕਾਰ ਦਿਖਾਈ ਜਾ ਰਹੀ ਸੀ ਕਿ ਉਸ ਦੇ ਉੱਪਰ ਮਿਸਾਈਲ ਡਿੱਗੀ ਹੈ ਤੇ ਉਸ ਤੋਂ ਬਾਅਦ ਉਹ ਕਾਰ ਨੂੰ ਅੱਗ ਲੱਗੀ ਹੋਈ ਸੀ। ਫੈਕਟ ਚੈੱਕ ਕਰਨ ਦੀ ਹੌਲੀ-ਹੌਲੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਜਦੋਂ ਫੈਕਟ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀਡੀਓ ਅੱਜ ਤੋਂ 4-5 ਦਿਨ ਪਹਿਲਾਂ ਦੀ ਮਿਲੀ। ਲੋਕੇਸ਼ਨ ਸਹੀ ਦੱਸੀ ਜਾ ਰਹੀ ਸੀ, ਪਰ ਜਿਹੜੀ ਮਿਸਾਈਲ ਵਾਲੀ ਗੱਲ ਹੈ ਉਹ ਆਪਣੇ ਤੋਂ ਲਾ ਕੇ ਦੱਸੀ ਜਾ ਰਹੀ ਸੀ, ਕਿਉਂਕਿ ਉਹ ਗੱਡੀ ਨੂੰ ਚੱਲਦਿਆਂ ਅੱਗ ਲੱਗੀ ਸੀ। ਸੋ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਬਹੁਤ ਫਲੋਟ ਹੋ ਰਹੀ ਹੈ, ਬਹੁਤ ਗਲਤ ਫੈਲਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਹਾਲੇ ਤੱਕ ਏਦਾਂ ਦਾ ਕੋਈ ਵੀ ਧਮਾਕਾ ਦਰਜ ਨਹੀਂ ਕੀਤਾ ਗਿਆ, ਕਿਉਂਕਿ ਅਲੱਗ-ਅਲੱਗ ਜਗ੍ਹਾ ਤੋਂ ਵੀਡੀਓਜ਼, ਫੋਟੋਜ਼, ਕੁਝ ਤਾਂ ਗਾਜ਼ਾ ਵਾਲੀਆਂ ਵੀਡੀਓ ਫੋਟੋਜ਼ ਨੂੰ ਹੀ ਪੇਸ਼ ਕਰੀ ਜਾਂਦੇ ਨੇ, ਇਹ ਦਿਖਾ ਕੇ ਕਿ ਇਹ ਹਮਲਾ ਇਹ ਪੰਜਾਬ 'ਚ ਹੋ ਗਿਆ ਹੈ। ਸੋ ਇਸ ਚੀਜ਼ ਤੋਂ ਸਾਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ। ਇਸੇ ਕਰਕੇ ਮੈਂ ਸ਼ੁਰੂਆਤ 'ਚ ਪ੍ਰਵੀਨ ਜੀ ਇਹ ਗੱਲ ਕਹੀ ਸੀ ਕਿ ਉਹ ਬੰਦਾ ਇਸ ਟਾਈਮ ਸਭ ਤੋਂ ਸੁੱਖ ਦੇ ਸਾਹ ਦੇ ਵਿੱਚ ਹੋਊਗਾ ਜਿਹੜਾ ਫੋਨ ਨਹੀਂ ਯੂਜ਼ ਕਰਦਾ, ਕਿਉਂਕਿ ਉਹਦੇ ਤੱਕ ਇਨਫੋਰਮੇਸ਼ਨ ਹੀ ਨਹੀਂ ਪਹੁੰਚ ਰਹੀ ਤੇ ਉਹ ਕਿੰਨੇ ਆਰਾਮ ਨਾਲ ਬੈਠਾ ਹੋਊਗਾ। ਮੈਂ ਇਹ ਹੁਣੇ ਹੀ ਸੋਚ ਹੀ ਰਿਹਾ ਸੀ, ਇਹ ਗੱਲ, ਇਹ ਚੀਜ਼ ਚੱਲ ਰਹੀ ਹੈ ਜੀ। ਬਿਲਕੁਲ ਜੀ, ਬਿਲਕੁਲ। ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਜੰਗ ਨੂੰ ਲੈ ਕੇ, ਪਰ ਪੰਜਾਬ ਦੇ ਵਿੱਚ ਜੰਮੂ ਏਅਰਪੋਰਟ ਤੇ ਹਵਾਈ ਹਮਲੇ ਦੀ ਗੱਲ, ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਬੇਸ ਦੇ ਉੱਤੇ ਹਵਾਈ ਹਮਲੇ ਦੀ ਗੱਲ, ਫਿਰ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਦੇ ਵਿੱਚ ਪੂਰਾ ਬਲੈਕਆਊਟ, ਤੇ ਹੁਣ ਸਾਰੇ ਪੰਜਾਬ ਦੇ ਵਿੱਚ ਜਿਹੜਾ ਉਹ ਬਲੈਕਆਊਟ ਆ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਦੇ ਵਿੱਚ ਜਿਹੜੇ ਸਕੂਲ ਤੇ ਕਾਲਜ ਨੇ 9 ਤੋਂ 11 ਤੱਕ, ਜਿਵੇਂ ਆਪਾਂ ਦੱਸੀਏ ਤੁਹਾਨੂੰ, ਫਾਜ਼ਿਲਕਾ ਦੇ ਵਿੱਚ ਅਗਲੇ ਹੁਕਮਾਂ ਤੱਕ ਬੰਦ ਰਹਿਣ ਦੇ ਜਿਹੜੇ ਆਦੇਸ਼ ਨੇ ਉਹ ਦਿੱਤੇ ਗਏ ਨੇ। ਤਣਾਅ ਜ਼ਰੂਰ ਆ। ਹਾਂਜੀ, ਹਾਂਜੀ। ਇਹ ਜਾਣਕਾਰੀ ਇਹਦੇ ਵਿੱਚ ਜ਼ਰੂਰ ਹੈ ਕਿ ਜਿਹੜੀ ਹਮਲਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਕਿ ਕੱਲ ਰਾਤ ਦੀ 7 ਤੇ 8 ਤਰੀਕ ਦੇ ਵਿਚਾਲੇ ਰਾਤ ਦੀ ਦੱਸਿਆ ਜਾ ਰਿਹਾ ਹੈ ਕਿ ਕੁਝ ਹਮਲੇ ਪਾਕਿਸਤਾਨ ਦੇ ਵੱਲੋਂ ਨਿਸ਼ਾਨਾ ਬਣਾ ਕੇ ਪੰਜਾਬ ਨੂੰ ਖਾਸ ਤੌਰ ਤੇ ਕੀਤੇ ਗਏ ਸਨ। ਵੱਡੀ ਗਿਣਤੀ ਉਹਨਾਂ ਦੇ ਵਿੱਚ ਪੰਜਾਬ ਦੇ ਸ਼ਹਿਰ ਸਨ, ਜਿੱਦਾਂ ਆਦਮਪੁਰ 에ਅਰ ਬੇਸ ਲੈ ਲਈਏ, ਖਾਸ ਤੌਰ ਤੇ ਜਲੰਧਰ ਸਿਟੀ ਨੂੰ ਲੈ ਲਈਏ, ਇਹ ਸਨ। ਤੇ ਦੱਸਿਆ ਇਹ ਜਾ ਰਿਹਾ ਕਿ ਉਹਨਾਂ ਸਾਰੇ ਹਮਲਿਆਂ ਨੂੰ ਭਾਰਤੀ ਫੌਜ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਜ਼ਰੂਰ ਹੈ। ਇਹ ਤੇ ਇਸ ਤੇ ਮੋਹਰ ਕਹਿ ਲਈਏ ਵੀ ਆਰਮੀ ਨੇ ਵੀ ਲਗਾ ਦਿੱਤੀ ਸੀ। ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਇਸ ਜਗ੍ਹਾ ਤੇ ਆ ਰਹੀਆਂ ਡਰੋਨਸ ਨੂੰ ਅਸੀਂ ਨਸ਼ਟ ਕੀਤਾ, ਮਿਸਾਈਲਾਂ ਨੂੰ ਨਸ਼ਟ ਕੀਤਾ ਤੇ ਅਸੀਂ ਬਚਾਇਆ ਇਸ ਜਗ੍ਹਾ ਤੇ ਹਮਲਾ ਹੋਣ। ਸੋ ਇਹ ਜਿਹੜੀਆਂ ਤਾਜ਼ਾ ਅਪਡੇਟਸ ਨੇ ਪੰਜਾਬ ਦੇ ਹਾਲਾਤਾਂ ਦੇ ਬਾਰੇ, ਪੂਰਾ ਪੰਜਾਬ ਬਲੈਕਆਊਟ ਆ, ਰਿਟੈਲੀਏਟ ਪਾਕਿਸਤਾਨ ਵੱਲੋਂ ਕੀਤਾ ਗਿਆ ਤੇ ਭਾਰਤ ਵੱਲੋਂ ਵੀ ਇਹਦਾ ਜਿਹੜਾ ਜਵਾਬ ਦਿੱਤਾ ਜਾ ਰਿਹਾ। ਇਹ ਸਾਰੀਆਂ ਚਰਚਾਵਾਂ ਜਿਹੜੀਆਂ ਨੇ, ਖਬਰਾਂ ਜਿਹੜੀਆਂ ਨੇ, ਜਾਣਕਾਰੀਆਂ ਨੇ, ਤੁਹਾਡੇ ਤੱਕ ਪਹੁੰਚਦੀਆਂ ਕਰ ਰਹੀਆਂ ਸੀ। ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਤੌਖਲੇ ਨੇ। ਕੁਝ ਜਿਹੜੀਆਂ ਜਾਣਕਾਰੀਆਂ ਨੇ, ਕੁਝ ਅਫਵਾਹਾਂ ਨੇ, ਉਹਨਾਂ ਦਾ ਕਾਊਂਟਰ ਕਰਨਾ ਹਲੇ ਬਾਕੀ ਹੈ। ਉਹਨਾਂ ਦੇ ਬਾਰੇ ਪੁਸ਼ਟ ਜਾਣਕਾਰੀ ਜਿਹੜੀ ਆ ਉਹ ਮਿਲਣੀ ਹਲੇ ਬਾਕੀ ਹੈ। ਗੁਰਪ੍ਰੀਤ ਸਿੰਘ ਜੀ, ਇਹਨਾਂ ਸਾਰੇ ਹਾਲਾਤਾਂ ਦੇ ਬਾਰੇ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਜੀ ਬਹੁਤ-ਬਹੁਤ ਧੰਨਵਾਦ ਜੀ। ਆਪਾਂ ਜੁੜੇ ਰਹਾਂਗੇ ਜਿਵੇਂ-ਜਿਵੇਂ ਅਪਡੇਟਸ ਆਉਂਦੀਆਂ ਨੇ, ਕਿਉਂਕਿ ਆਪਾਂ ਅਫਵਾਹਾਂ ਤੋਂ ਬਚਾਉਣਾ ਹੈ ਆਪਣੇ ਲੋਕਾਂ ਨੂੰ। ਜੀ ਬਿਲਕੁਲ, ਬਿਲਕੁਲ। ਸੋ ਇਹ ਹਰ ਇੱਕ ਉਸ ਬੰਦੇ ਦਾ ਇੱਕ ਨੈਤਿਕ ਫਰਜ਼ ਬਣ ਜਾਂਦਾ ਜਦੋਂ ਉਹ ਜਾਣਕਾਰੀਆਂ ਦੇਣ ਦੀ ਉਹਦੇ ਤੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਜਦੋਂ ਵੀ ਸੰਵੇਦਨਸ਼ੀਲ ਹਾਲਾਤ ਹੋਣ, ਜਦੋਂ ਵੀ ਸੰਜੀਦਾ ਹਾਲਾਤ ਹੋਣ, ਗੰਭੀਰ ਹਾਲਾਤ ਹੋਣ, ਤਾਂ ਉਦੋਂ ਉਹ ਜਿਹੜੇ ਪ੍ਰੋਪੇਗੰਡਾ ਦੇ ਵਿੱਚ ਫਸਣ ਦੀ ਬਜਾਏ ਜਾਂ ਫਿਰ ਉਹ ਕਿਸੇ ਤਰ੍ਹਾਂ ਦੇ ਉਲਾਰਵਾਦੀ ਹੋਣ ਦੀ ਬਜਾਏ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਤੇ ਜਿਹੜੀਆਂ ਸਹੀ ਜਾਣਕਾਰੀਆਂ ਉਹ ਸਾਰਿਆਂ ਦੇ ਨਾਲ ਸਾਂਝੀਆਂ ਕਰੇ। ਗੁਰਪ੍ਰੀਤ ਸਿੰਘ ਜੀ, ਇੱਕ ਵਾਰ ਫਿਰ ਤੋਂ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਫਿਰ ਜੁੜਾਂਗੇ ਆਪਾਂ ਤੁਹਾਡੇ ਨਾਲ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਅਪਡੇਟ ਸਾਹਮਣੇ ਆਉਂਦੀ ਹੈ। ਸ਼ੁਕਰੀਆ, ਧੰਨਵਾਦ।